ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦੀ ਜੜ ਤੱਕ ਜਾਣ ਦੇ ਲਈ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦੇ ਵੱਲ ਵਧਾਂਗੇ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਵਧੀਏ ਤਾਂ ਮਿੰਟੂ ਜੀ ਪਾਇਓ ਚਾਨਣਾ। ਇਹ ਦੂਸਰੀ ਵਾਰ ਅਜਿਹਾ ਮੈਂ ਸੁਣ ਰਿਹਾ ਜਾਂ ਦੇਖ ਰਿਹਾ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਸਾਬਕਾ ਡਿਪਟੀ ਸੀਐਮ ਨੇ, ਪੰਜਾਬ ਦੇ ਪਾਰਟੀ ਨੂੰ ਰਨ ਕਰ ਰਹੇ ਨੇ ਤੇ ਬਹੁਤ ਸਾਰੇ ਬੈਗੇਜ ਦੇ ਨਾਲ ਚੱਲ ਰਹੇ ਨੇ। ਜਿਹੜੀ ਵੱਡੀ ਗੱਲ ਹੈ ਜਿਨ੍ਹਾਂ ਕਰਕੇ ਇੱਕ ਵਾਰ ਮੁੜ ਤੋਂ ਉਹਨਾਂ ਤੇ ਅਟੈਕ ਹੋਇਆ। ਬੈਗੇਜ, ਪੁਰਾਣੀਆਂ ਕੀਤੀਆਂ ਦਾ ਭਾਰ, ਉਹ ਇੰਨਾ ਕੁ ਭਾਰਾ ਪੈ ਜਾਂਦਾ ਹੈ ਕਿ ਬਾਰ-ਬਾਰ ਹਮਲੇ ਹੁੰਦੇ ਨੇ। ਅੱਜ ਵਾਲੇ ਹਮਲੇ ਨੂੰ ਕਿਵੇਂ ਵੇਖਦੇ ਹੋ? ਪਾਇਓ ਜਰਾ ਚਾਨਣਾ ਤੇ ਕੀ ਹੈ ਪੂਰੀ ਇਬਾਰਤ ਇਸ ਘਟਨਾ ਦੀ। ਦੇਖੋ, ਗੱਲ ਇਹ ਆ ਗੁਰਪ੍ਰੀਤ ਕਿ ਜੇ ਤੇ ਇਸ ਚੀਜ਼ ਤੋਂ ਸ਼ੁਰੂਆਤ ਕਰੀਏ ਕਿ ਕੀਤੀਆਂ ਜੀ, ਤਾਂ ਫਿਰ ਮੈਂ ਲੌਜੀਕਲੀ ਇੱਕ ਗੱਲ ਕਹਾਂਗਾ, ਕੋਈ ਹਿਚਕਿਚਾਹਟ ਤੋਂ ਬਿਨਾਂ, ਕਿਉਂਕਿ ਓਪੀਨੀਅਨ ਦੀ ਸਹਿਮਤੀ ਅਸਹਿਮਤੀ ਚੱਲਦੀ ਰਹਿੰਦੀ ਹੈ। ਬਈ ਜੇ ਮੰਨ ਲਓ ਸੁਖਬੀਰ ਸਿੰਘ ਬਾਦਲ ਗੁਨਾਹਗਾਰ ਹੈ ਤਾਂ ਉਹਨੂੰ ਗੁਰੂ ਘਰ 'ਚ ਸਜ਼ਾ ਦੇਣੀ ਇਹ ਜਾਇਜ਼ ਹੈ। ਦੂਜੀ ਗੱਲ ਬੜੇ ਧਿਆਨ ਨਾਲ ਸੁਣਿਓ। ਹੁਣ ਮੈਂ ਤੁਹਾਡੀ ਗੱਲ ਦਾ ਇੱਕ ਛੋਟਾ ਜਿਹਾ ਜਵਾਬ ਦੇਣਾ ਤਾਰਕਿਕ ਤਰੀਕੇ ਨਾਲ ਜੀ, ਕਿ ਸੁਖਬੀਰ ਬਾਦਲ ਨੇ ਮੰਨ ਲਓ ਲੈਟ ਸਪੋਜ਼ ਕਿ ਕੀਤੀਆਂ, ਹੁਣ ਕੀਤੀਆਂ ਜੇ ਪੱਤਰਕਾਰਤਾ ਦੇ ਲਿਹਾਜ਼ ਨਾਲ ਦੇਖੀਏ ਤਾਂ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਕਿਤੇ ਵੀ ਅੱਜ ਤੱਕ ਗਿਲਟੀ ਨਹੀਂ ਹੈ ਕੋਰਟ ਦੀ, ਜੇ ਆਪਾਂ ਧਾਰਮਿਕ ਮਾਮਲਿਆਂ ਦੇ ਆਧਾਰ ਤੇ ਕਹੀਏ। ਭਾਵਨਾਤਮਕ ਤੌਰ ਤੇ, ਪ੍ਰਸ਼ਾਸਕ ਤੌਰ ਤੇ ਉਹ ਸਾਰੀਆਂ ਚੀਜ਼ਾਂ ਕਾਊਂਟ ਕੀਤੀਆਂ ਜਾ ਸਕਦੀਆਂ। ਇਹ ਦੇਖੋ ਮੇਰਾ ਦ੍ਰਿਸ਼ਟੀਕੋਣ ਆ। ਚਲੋ ਲੈਟ ਸਪੋਜ਼ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ, ਮੰਨ ਲਓ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ ਕੀਤੀਆਂ, ਤਾਂ ਫਿਰ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਗੁੱਟ ਲੈਣੇ ਚਾਹੀਦੇ ਆ ਜਿਨ੍ਹਾਂ ਨੇ ਹੁਣ ਤੱਕ ਸਜ਼ਾ ਨਹੀਂ ਦਿੱਤੀ। ਜੀ, ਉਹਦੇ 'ਚ ਤਾਂ ਫਿਰ ਸਭ ਤੋਂ ਪਹਿਲਾਂ ਕੈਪਟਨ ਨੂੰ ਪਾਓ। ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ ਕੀਤੀਆਂ। ਜਿਵੇਂ ਅੱਜ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਚੀਜ਼ ਹੋਰ ਦੇਖੋ, ਮੈਂ ਬਲਤੇਜ ਪੰਨੂ ਦਾ ਬਿਆਨ ਸੁਣ ਰਿਹਾ ਸੀ, ਅਸੀਂ ਜੀ ਨਿਖੇਧੀ ਕਰਦੇ ਹਮਲੇ ਦੀ ਕੋਸ਼ਿਸ਼ ਹੋਈ, ਹਮਲਾ ਨਹੀਂ ਹੋਣਾ ਚਾਹੀਦਾ। ਉਹ ਪਹਿਲਾਂ ਕਰ ਰਹੇ ਹਮਲੇ ਦੀ ਕੋਸ਼ਿਸ਼ ਹੋਈ ਆ, ਫਿਰ ਕਹਿੰਦੇ ਕਿ ਹਮਲੇ ਦੀ, ਤੇ ਨਾਲ ਬਈ ਇੱਕ ਸਾਰੇ ਪੋਲੀਟੀਕਲ ਹਸਤੀਆਂ ਦਾ ਕਾਮਨ ਬਿਆਨ ਆ ਕਿ ਇਹਨਾਂ ਨੂੰ, ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੇ ਜੋ ਬਈ ਬੇਅਦਬੀਆਂ ਜਾਂ ਫਲਾਂ ਟਮਕਾ ਜੋ ਵੀ ਹੈ, ਕਿ ਉਹਦੇ ਤੇ ਜਿਹੜਾ ਰੋਸ ਹੈ ਨਾ ਉਹ ਨਿਕਲ ਰਿਹਾ ਇਹਨਾਂ ਤੇ। ਜੀ, ਯਾਨੀ ਨਖੇਦੀ ਤੇ ਨਾਲ ਹੀ ਜਸਟੀਫਿਕੇਸ਼ਨ। ਫਿਰ ਤੇ ਭਗਵੰਤ ਮਾਨ ਨੂੰ ਵੀ ਘੇਰ ਲੈਣਾ ਚਾਹੀਦਾ ਤਲਵਾਰਾਂ ਲੈ ਕੇ। ਜੇ ਕਿਸੇ ਗੁਨਾਹਗਾਰ ਨੂੰ ਤੁਸੀਂ ਕਹਿੰਦੇ ਹੋ ਕਿ ਰੋਹ ਹੈ, ਤਾਂ ਫਿਰ ਜਿਹੜੇ ਬੰਦੇ ਨੇ ਸਜ਼ਾ ਨਹੀਂ ਦਿੱਤੀ ਉਸ ਗੁਨਾਹਗਾਰ ਨੂੰ, ਪਹਿਲੇ ਨੰਬਰ ਤੇ ਕੈਪਟਨ, ਦੂਜੇ ਨੰਬਰ ਤੇ ਚੰਨੀ, ਤੀਸਰੇ ਨੰਬਰ ਤੇ ਇਹ, ਹੁਣ ਮੈਂ ਆਪਦੇ ਮੂੰਹ ਤਾਂ ਨਹੀਂ ਕਹਿ ਸਕਦਾ ਵੀ, ਮੈਂ ਤਾਂ ਨਹੀਂ ਘੱਟੋ ਘੱਟ ਕਹਿੰਦਾ ਕਿ ਬਈ ਇਹਨਾਂ ਦੇ ਗੁੱਟ ਲਾ ਦਿਓ। ਤਾਂ ਮਤਲਬ ਕਿ ਤਾਰਕਿਕ ਤਰੀਕਾ ਜੇ ਆਪਾਂ ਦੇਖਾਂਗੇ ਤੇ ਇਹ ਹੈ
ਕਿ ਜੇ ਅਸੀਂ ਇੱਕ ਨੂੰ ਗੁਨਾਹਗਾਰ ਮੰਨਦੇ ਹਾਂ, ਚਾਹੇ ਭਾਵਨਾਤਮਕ ਤੌਰ ਤੇ, ਵੈਸੇ ਪੱਤਰਕਾਰਤਾ ਚ ਆਪਾਂ ਨਹੀਂ, ਆਪਾਂ ਕੌਣ ਹੁੰਨੇ ਕਿਸੇ ਨੂੰ ਗੁਨਾਹਗਾਰ ਮੰਨਣ ਵਾਲੇ, ਜਦ ਤੱਕ ਕੋਰਟ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ। ਅਸੀਂ ਸਵਾਲ ਖੜੇ ਕਰ ਸਕਦੇ ਹਾਂ, ਅਸੀਂ ਮੰਗ ਕਰ ਸਕਦੇ ਹਾਂ, ਪਰੰਤੂ ਜਦੋਂ ਕੋਈ ਬੰਦਾ ਗੁਰਦੁਆਰਾ ਸਾਹਿਬ ਦੀ ਹਦੂਦ ਚ ਹੈ, ਉਹਦੇ ਚ ਮੱਥਾ ਟੇਕ ਕੇ ਆ ਰਿਹਾ, ਉਹ ਅਟੈਕ ਹੋ ਜਾਣਾ, ਉਹਨੂੰ ਕਹਿਣਾ ਕਿ ਇਹਦੇ ਲਈ ਯਾਰ ਇਹ ਮਾੜਾ ਹੈ, ਗੁਰਦੁਆਰੇ ਚ ਅਜਿਹਾ ਨਹੀਂ ਹੋਣਾ ਚਾਹੀਦਾ। ਤੁਸੀਂ ਸਾਰੇ ਜਿੰਨੇ ਮਰਜ਼ੀ ਸਟੇਟਮੈਂਟ ਚੱਕ ਲਓ, ਸੋਸ਼ਲ ਮੀਡੀਆ ਨੂੰ ਛੱਡ ਦਿਓ, ਬਹੁਤੇ ਤੇ ਇਸ ਟ੍ਰੈਂਡ ਦੇ ਡਰ ਦੇ ਬੋਲਦੇ ਹੀ ਨਹੀਂ ਹੈ ਕਿ ਮੈਂ ਜੇ ਬੋਲੂੰਗਾ ਇਦਾਂ ਇਹਨਾਂ ਦੇ ਉਲਟ ਮੈਨੂੰ ਇਦਾਂ ਹੋਏਗਾ। ਅਸੀਂ ਇਹਨਾਂ ਚੀਜ਼ਾਂ ਤੋਂ ਥੋੜਾ ਪਾਰ ਹੋ ਕੇ ਸੋਚਦੇ ਹਾਂ ਕਿ ਲੈਟ ਸਪੋਜ਼ ਇਹ ਸਾਰੇ ਹੀ ਕਹਿੰਦੇ ਨੇ ਕਿ ਬਾਈ ਰੋ ਹੈ, ਰੋ ਹੈ, ਨਾਲੇ ਨਖੇਦੀ ਕਰਦੇ ਆ, ਰੋ ਹੈ, ਨਾਲੇ ਉਸੇ ਚੀਜ਼ ਨੂੰ ਜਸਟੀਫਾਈ ਕਰ ਰਹੇ ਆ, ਤੇ ਦੋਗਲਾਪਨ ਹੁੰਦਾ ਹੈ। ਗੱਲ ਇਹ ਆ ਕਿ ਜਦੋਂ ਕੇਜਰੀਵਾਲ ਤੇ ਸ਼ਾਹੀ ਡੋਲੀ ਜਾਂਦੀ ਸੀ, ਥੱਪੜ ਮਾਰੇ ਜਾਂਦੇ ਸੀ, ਅਸੀਂ ਉਸ ਵੇਲੇ ਵੀ ਮੁਖਾਲਫਤ ਕਰਿਆ ਕਰਦੇ ਸੀ ਕਿ ਨਹੀਂ, ਇਹ ਕੁਛ ਨਹੀਂ ਹੋਣਾ ਚਾਹੀਦਾ। ਤਾਂ ਗੱਲ ਇਹ ਆ ਕਿ ਜੇ ਸੁਖਬੀਰ ਸਿੰਘ ਬਾਦਲ ਗੁਨਾਹਗਾਰ ਹੈ ਤਾਂ ਉਹਨੂੰ ਕੋਰਟ ਦੇ ਥਰੂ ਹੁਣ ਤੱਕ ਸਜ਼ਾ ਮਿਲ ਜਾਣੀ ਚਾਹੀਦੀ ਸੀ। ਜਿਨ੍ਹਾਂ ਲੋਕਾਂ ਨੇ ਸਜ਼ਾ ਨਹੀਂ ਦਿੱਤੀ, ਕਿ ਅਸੀਂ ਇਹੀ ਫਾਰਮੂਲਾ ਉਹਨਾਂ ਤੇ ਅਪਲਾਈ ਕਰਵਾ ਸਕਦੇ ਹਾਂ? ਨਹੀਂ, ਇਹ ਲਹੂ ਦੇ ਨਾਲ ਲਹੂ ਦੇ ਦਾਗ ਧੋਣ ਵਾਲੀ ਗੱਲ ਹੋ ਜਾਂਦੀ ਹੈ। ਸੋ ਇਹ ਤਾਂ ਹੈ ਮੇਰਾ ਆਪਣਾ ਓਪੀਨੀਅਨ ਕਿ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਾਇਜ਼ਤਾ ਦੇ ਕੇ, ਅਸੀਂ ਇਹਨਾਂ ਨੂੰ ਜਾਇਜ਼ ਠਹਿਰਾ ਕੇ ਕੋਈ ਅੱਛੀ ਪਿਰਤ ਨਹੀਂ ਪਾ ਰਹੇ। ਅਟਵਾਲ ਦਾ ਕਤਲ ਹੋਇਆ ਸੀਗਾ ਤਾਂ ਤੁਸੀਂ ਦੇਖ ਲਓ, ਦਰਬਾਰ ਸਾਹਿਬ ਦੇ ਵਿੱਚ ਇਤਿਹਾਸ ਪੜ੍ਹ ਲਿਓ, ਅਟਵਾਲ ਦਾ ਕਤਲ ਹੋਇਆ ਸੀਗਾ ਦਰਸ਼ਨੀ ਡਿਓੜੀ ਦੇ ਬਾਹਰ, ਲਾਸ਼ ਉੱਥੇ ਪਈ ਰਹੀ ਸੀ। ਅੱਜ ਵੀ ਇੰਟਰਨੈਸ਼ਨਲੀ ਤੁਸੀਂ ਉਹ ਦੇਖੋਗੇ ਨਿਊਜ਼ ਹੈ, ਇਹ ਸ਼ਾਇਦ 82 ਦੀ ਗੱਲ ਹੈ ਜੇ ਮੈਂ ਗਲਤ ਨਹੀਂ ਹਾਂ। ਤੋ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਸਾਡੀਆਂ ਵਾਪਰਨਗੀਆਂ ਤਾਂ ਮੇਰੇ ਖਿਆਲ ਦੇ ਨਾਲ, ਘੱਟੋ ਘੱਟ ਮੇਰਾ ਖਿਆਲ ਹੈ ਵੀ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਹਾਂ, ਜੇ ਕੋਈ ਗੁਨਾਹਗਾਰ ਹੈ ਉਸ ਨੂੰ ਸਜ਼ਾ ਦਿਵਾਉਣੀ ਦੂਜੇ ਹੁਕਮਰਾਨਾਂ ਦਾ ਕੰਮ ਹੈ। ਫਿਰ ਇਹਨਾਂ ਨੂੰ ਕਟਹਿਰੇ 'ਚ ਖੜਾ ਹੋਣਾ ਚਾਹੀਦਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਸਜ਼ਾਵਾਂ ਨਹੀਂ ਦੇ ਸਕਦੇ ਤਾਂ ਫਿਰ ਤੁਹਾਨੂੰ ਇਹ ਕਹਿਣ ਦਾ ਵੀ ਹੱਕ ਨਹੀਂ ਹੈਗਾ ਕਿ ਹਾਂ ਇਹ ਜੀ ਗੁਨਾਹਗਾਰ ਆ ਜੀ, ਇਹਨਾਂ ਨੇ ਇਹ ਕੀਤਾ ਵਾ ਕੀਤਾ। ਇੱਕ ਤਾਂ ਪੁਆਇੰਟ ਇਹ ਆ। ਸੈਕੰਡ ਚੀਜ਼ ਕਿ ਦੇਖੋ, ਜਿਸ ਬੰਦੇ ਨੇ ਅਟੈਕ ਕੀਤਾ ਉਹ ਪੁਣੇ ਦਾ ਹੈ, ਜਸਪਾਲ ਸਿੰਘ ਉਸਦਾ ਨਾਮ ਹੈ, ਉਮਰ ਉਸਦੀ 62-63 ਵਰੇ ਦੱਸੀ ਗਈ ਆ। ਉੱਥੋਂ ਦੇ ਜਿਹੜੇ ਐਸਪੀ ਆ ਉਹ ਇਸ ਗੱਲ ਦੀ ਤਸਦੀਕ ਕਰ ਰਹੇ ਆ। ਹਮਲਾ ਉਸ ਵੇਲੇ ਹੋਇਆ ਹੈ ਕਿ ਜਦੋਂ ਇਹ ਇੱਕ ਗੁਰੂ ਘਰ ਤੋਂ ਮੱਥਾ ਟੇਕਿਆ, ਕਿਉਂਕਿ 2-3 ਗੁਰੂ ਘਰਾਂ 'ਚ ਇਹਨਾਂ ਨੇ ਮੱਥਾ ਟੇਕਿਆ ਸੀ, ਜਦ ਬਾਹਰ ਆਏ ਉਸ ਵੇਲੇ ਇਸ ਨਿਹੰਗ ਬਾਣੇ ਦੇ ਅੰਦਰ ਸੀਗਾ ਜਿਹੜਾ ਸ਼ਖਸ, ਇਹਨੇ ਹਮਲਾ ਕੀਤਾ ਹੈ। ਹਮਲਾ ਤਲਵਾਰ ਨਾਲ ਹੋਇਆ ਤਾਂ ਇੱਕ ਕੱਟ ਸੁਖਬੀਰ ਸਿੰਘ ਬਾਦਲ ਦੇ ਲੱਗਿਆ, ਉਸ ਤੋਂ ਬਾਅਦ ਉਹਨੂੰ ਹਸਪਤਾਲ 'ਚ ਪਹੁੰਚਾਇਆ ਗਿਆ। ਫਿਰ ਉਸ ਤੋਂ ਬਾਅਦ ਇਹਨਾਂ ਦੀ ਇੱਕ ਕਹਿ ਲਓ ਕਿ ਸਟੇਟਮੈਂਟ ਆਉਂਦੀ ਆ ਅਕਾਲੀ ਦਲ ਵੱਲੋਂ ਆਫੀਸ਼ੀਅਲੀ ਕਿ ਉਹ ਠੀਕ ਨੇ, ਚਲੋ ਕੋਈ ਐਡੀ ਸੱਟ ਤੇ ਹੈ ਨਹੀਂ, ਉਹ ਤੁਰ ਕੇ ਹਸਪਤਾਲ 'ਚ ਗਏ। ਪਰ ਓਵਰਆਲ ਜੇ ਆਪਾਂ ਦੇਖੀਏ, ਅੱਜ ਦੀ ਵੱਡੀ ਖਬਰ ਬਣ ਗਈ ਆ, ਨਰਿੰਦਰ ਮੋਦੀ ਹੋਰਾਂ ਨੇ ਫੋਨ ਕੀਤਾ, ਫੜਨਵੀਸ ਨੇ ਜਾਂਚ ਦੇ ਹੁਕਮ ਦੇ ਦਿੱਤੇ ਆ, ਜਸਪਾਲ ਸਿੰਘ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਤੇ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਮਹਾਰਾਸ਼ਟਰ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਹੈ ਇਸ ਖਬਰ ਨੂੰ। ਜੀ ਬਿਲਕੁਲ, ਉਧਰ ਮੈਂ ਦੇਖ ਰਿਹਾ ਸੀ ਕਿ ਏਕਨਾਥ ਸ਼ਿੰਦੇ ਹੋਣਾ ਨਾਲ ਵੀ ਫੋਨ ਤੇ ਗੱਲ ਕਰਦੇ ਨਜ਼ਰ ਗੱਲਬਾਤ ਹੋ ਰਹੀ ਆਏ ਨੇ। ਜੀ 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 ਗੱਲਬਾਤ ਹੋ ਰਹੀ ਆ ਤਾਂ ਕਾਫੀ ਵੱਡੀ ਖਬਰ ਬਣ ਗਈ ਅੱਜ ਦੇਰ ਸ਼ਾਮ ਤੱਕ। ਆਪਾਂ ਜੇ ਦੇਖੀਏ ਤਾਂ ਬਹੁਤ ਵੱਡੀ ਖਬਰ ਹੈ। ਨੈਸ਼ਨਲ ਮੀਡੀਆ, ਹੁਣ ਤੁਸੀਂ ਮੈਨੂੰ ਆਪ ਹੀ ਦੱਸੋ ਕਿ ਨੈਸ਼ਨਲ ਮੀਡੀਆ ਕਰ ਰਿਹਾ ਹੈ ਨਾ ਪ੍ਰਸਾਰਿਤ ਇਸ ਖਬਰ ਨੂੰ। ਬਿਲਕੁਲ। ਔਰ ਜੇ ਤੁਸੀਂ ਦੇਖੋਗੇ, ਇੱਕ ਅਖਬਾਰ ਨੇ, ਅੰਗਰੇਜ਼ੀ ਅਖਬਾਰ ਨੇ ਲਿਖਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ। ਲਓ ਜੀ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੇ ਹਮਲਾ ਕੀਤਾ, ਨਿਹੰਗਾਂ ਦਾ ਮਤਲਬ। ਮੈਂ ਤਾਂ ਹੀ ਕਹਿੰਦਾ ਸਰ, ਜੇ ਅਸੀਂ ਇਹਨਾਂ ਚੀਜ਼ਾਂ ਦੀ ਕਿਤੇ ਪਿੱਠ ਥਾਪਾਂਗੇ ਤਾਂ ਮੇਰੇ ਖਿਆਲ ਦੇ ਨਾਲ ਅਸੀਂ ਇੱਕ ਗਲਤ ਪਿਰਤ ਸਿਰਜ ਰਹੇ ਹਾਂ। ਹਾਂ ਠੀਕ ਆ, ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਉਸਨੇ ਬੇਅਦਬੀਆਂ ਕਰਵਾਈਆਂ, ਪਰ ਸੁਖਬੀਰ ਸਿੰਘ ਬਾਦਲ ਨੂੰ ਜੇ ਅਸੀਂ ਬੇਅਦਬੀਆਂ ਵਾਸਤੇ ਜ਼ਿੰਮੇਵਾਰ ਠਹਿਰਾਉਂਦੇ ਆ ਤਾਂ ਸਭ ਤੋਂ ਵੱਡੇ ਬਿਆਨ ਤੇ ਡੇਰਾ ਮੁਖੀ ਦੇ ਖਿਲਾਫ ਨੇ ਜੀ, ਸਭ ਤੋਂ ਵੱਡੇ ਤੇ ਡੇਰਾ ਮੁਖੀ ਦੇ ਖਿਲਾਫ ਨੇ। ਚਾਹੇ ਕਲੀਅਰ ਚੱਕ ਲਓ, ਚਾਹੇ ਜਿਹੜਾ ਮਰਜ਼ੀ ਚੱਕ ਲਓ, ਚਾਹੇ ਜਾਂਚ ਪੜਤਾਲ ਚੱਕ ਲਓ, ਤਾਂ ਇਸ ਸਰਕਾਰ ਨੂੰ ਵੀ ਸਵਾਲ ਹੈ ਕਿ ਤੁਸੀਂ ਫਿਰ ਹੁਣ ਤੱਕ ਉਹਦੇ ਤੋਂ ਕੀ ਪੁੱਛਗਿੱਛ ਕੀਤੀ ਆ? ਉਹਦੇ ਤੇ ਕੇਸ ਸਾਰੇ ਸ਼ਿਫਟ ਹੋ ਗਏ ਤਾਂ ਕੀ ਹੁਣ ਅਸੀਂ ਕਹੀਏ ਕਿ ਤੁਸੀਂ ਕੁਝ ਨਹੀਂ ਕਰ ਸਕੇ, ਇਹਨਾਂ ਦੇ ਉਹ ਹੁਕਮਰਾਨਾਂ ਦੇ ਗੁੱਟ ਵੱਢ ਦਿਓ? ਇਹ ਪਿਰਤ ਜਿਹੜੀ ਆ ਗਲਤ ਹੁੰਦੀ ਹੈ ਜੀ।
ਬਿਲਕੁਲ ਬਿਲਕੁਲ, ਪਿਰਤ ਤਾਂ ਗਲਤ ਹੈ, ਇਸ ਗੱਲ ਦੀ ਆਪਾਂ ਨਿੰਦਾ ਕਰਦੇ ਹਾਂ। ਅੱਗੇ ਵਧੀਏ ਤਾਂ ਈਡੀ ਵੀ ਲਗਾਤਾਰ ਪੰਜਵੇਂ ਗੇਅਰ 'ਚ ਪਾਈ ਤੁਰੀ ਆਉਂਦੀ ਹੈ, ਅਰਜਨ ਦੇ ਕਹਿਣ ਵਾਂਗੂ ਤਾਬੜਤੋੜ ਹੀ ਚੱਲੀ ਆਉਂਦਾ ਕੰਮ ਹੁਣ ਤਾਂ। ਹਾਂਜੀ ਵੇਖੋ, ਅੱਜ ਇਹ ਪਲਾਟ ਵੰਡ ਘੁਟਾਲੇ ਦੇ ਵਿੱਚ ਆਏ ਨੇ, 11 ਥਾਵਾਂ ਤੇ ਛਾਪੇਮਾਰੀ ਆ। ਜੀ 4.1 ਕਰੋੜ ਯਾਨੀ 4 ਕਰੋੜ 1 ਲੱਖ ਰੁਪਈਆ ਫਰੀਜ਼ ਕੀਤਾ ਗਿਆ ਹੈ, ਤੇ ਨਗਦੀ ਵੀ ਜਿਹੜੀ ਹੈ ਉਹ ਇਹਨਾਂ ਨੇ ਬਰਾਮਦ ਕੀਤੀ ਹੈ। ਦਰਅਸਲ 3 ਦਿਨ ਤੱਕ ਇਹ ਛਾਪੇਮਾਰੀ ਚੱਲੀ ਹੈ। ਇਹਦਾ ਦਾਇਰਾ ਰਿਹਾ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਲੁਧਿਆਣਾ। 11 ਜੀ ਟੋਟਲ ਐਸੇ ਟਿਕਾਣੇ ਸੀ ਜਿਨ੍ਹਾਂ ਦੇ ਵਿੱਚ ਈਡੀ ਨੇ ਦਸਤਕ ਦਿੱਤੀ ਹੈ। ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਦੇ ਵਿੱਚ ਪਹੁੰਚ ਕੇ ਇਹਨਾਂ ਨੇ ਸਰਵੇ ਕੀਤਾ ਹੈ, ਯਾਨੀ ਪੰਜਾਬ ਦੇ ਉਦਯੋਗ ਭਵਨ ਤੱਕ ਗੱਲਾਂ ਪਹੁੰਚ ਚੁੱਕੀਆਂ। ਤੇ ਤੁਹਾਨੂੰ ਪਤਾ ਹੀ ਹੈ ਕਿ ਬਈ ਇਹ ਮਾਮਲਾ ਜਿਹੜਾ ਹੈ ਨਾ ਉਹ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਕਿਉਂਕਿ ਆਪਾਂ ਅੱਗੇ ਵੀ ਵੇਖਿਆ ਕਿ ਈਡੀ ਜਿਹੜੀ ਆ ਫਾਈਲਾਂ ਤੇਜ਼ੀ ਨਾਲ ਤਿਆਰ ਕਰ ਰਹੀ ਆ। ਛਾਪੇਮਾਰੀ ਦੇ ਦੌਰਾਨ ਈਡੀ ਨੇ 2 ਸਾਬਕਾ ਮੁੱਖ ਅਧਿਕਾਰੀ, ਸੁਰਿੰਦਰਪਾਲ ਸਿੰਘ ਰਿਟਾਇਰਡ ਇਹ ਹੈਗਾ ਸੀ ਸੀਜੀਐਮ, ਤੇ ਜਸਵਿੰਦਰ ਸਿੰਘ ਰੰਧਾਵਾ ਇਹ ਰਿਟਾਇਰਡ ਐਮਡੀ ਆ, ਇਹਨਾਂ ਤੇ ਸ਼ਿਕੰਜਾ ਕੱਸ ਦਿੱਤਾ। ਜਾਂਚ ਏਜੰਸੀ ਨੇ ਕਾਰਵਾਈ ਕਰਦੇ ਇਹਨਾਂ ਦੋਨਾਂ ਸਾਬਕਾ ਅਧਿਕਾਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ 4 ਕਰੋੜ ਰੁਪਈਆ ਜਿਹੜਾ ਹੈ ਉਹ ਫਰੀਜ਼ ਕੀਤਾ ਹੈ। ਤੇ ਇਸ ਤੋਂ ਇਲਾਵਾ ਤਲਾਸ਼ੀ ਦੇ ਦੌਰਾਨ 12,15,000 ਰੁਪਏ ਦੀ ਅਣਐਲਾਨੀ ਨਗਦੀ ਵੀ ਬਰਾਮਦ ਕੀਤੀ ਗਈ ਆ। ਤੇ ਦੱਸਦੇ ਆ ਕਿ ਈਡੀ ਨੇ ਕੰਪਲੈਕਸ ਦੇ ਕਈ ਮਹੱਤਵਪੂਰਨ ਦਸਤਾਵੇਜ਼ ਤੇ ਡਿਜੀਟਲ ਡਿਵਾਈਸ ਜਿਹੜੇ ਸੀਗੇ ਉਹ ਜ਼ਬਤ ਵੀ ਕੀਤੇ ਆ। ਬਈ ਗੱਲ ਇਹ ਆ ਕਿ ਅਸਲ ਦੇ ਵਿੱਚ ਇਹ ਫਾਈਲਾਂ ਹੀ ਬਣ ਰਹੀਆਂ ਨੇ, ਇਹ ਫਾਈਲਾਂ ਹੀ ਬਣ ਰਹੀਆਂ ਨੇ। ਹੁਣ ਤੁਸੀਂ ਵੇਖੋ ਕਿ ਕਿੰਨੀ ਤੇਜ਼ੀ ਨਾਲ ਘੇਰਾ ਕੱਸਿਆ ਜਾ ਰਿਹਾ ਹੈ। ਅਮਨ ਅਰੋੜਾ ਦਾ ਜ਼ਿਕਰ ਆਇਆ ਸੀਗਾ ਪਿੱਛੇ, ਜੇ ਤੁਹਾਨੂੰ ਯਾਦ ਹੋਣਾ, ਇੱਕ ਮਾਮਲਾ ਸੀਗਾ ਨਾ ਜਦੋਂ ਆਪਾਂ ਵੇਖਿਆ ਵਾ ਕਿ ਜਿਸ ਤਰ੍ਹਾਂ ਪੈਸਿਆਂ ਦੀ ਬਰਸਾਤ ਹੋਈ ਉਹਦੇ ਵਿੱਚ। ਜੀ ਤਾਂ ਗੱਲ ਇਹ ਆ ਕਿ ਆਪਾਂ ਪਿੱਛੇ ਜਾਈਏ ਤਾਂ ਉਹਨਾਂ ਨੇ ਵੀ ਕੁਝ ਦੇਰ ਤੱਕ ਉਦਯੋਗ ਮੰਤਰਾਲਾ ਸਾਂਭੀ ਰੱਖਿਆ ਹੈ। ਜੁੜ ਗਈ ਤਾਰ? ਜੀ ਕਿਉਂਕਿ ਕੁਝ ਬਿਲਡਰਸ ਪਹਿਲਾਂ ਹੀ ਚੱਕੇ ਗਏ। ਅਮਨ ਅਰੋੜਾ ਨੂੰ ਤੇ ਸਫਾਈ ਦੇਣੀ ਪਈ ਸੀ ਉਸ ਮਾਮਲੇ 'ਚ, ਇਹਨਾਂ ਦੇ ਨਜ਼ਦੀਕੀ ਦਾ ਨਾਮ ਆ ਗਿਆ ਸੀ ਧੀਰ ਹੋਰਾਂ ਦਾ, ਯਾਦ ਹੈ? ਤਾਂ ਹੁਣ ਅਗਾਂਹ ਨੂੰ ਗੱਲ ਟੋਰ ਲਾ। ਉਧਰ ਇੱਕ ਰੇਡ ਹੋਈ ਪਿੱਛੇ ਜੇ ਗੁਰਦਾਸਪੁਰ ਏਰੀਏ ਦੇ ਵਿੱਚ, ਜਿੱਥੇ ਕਟਾਰੂ ਚੱਕ ਦੇ ਇੱਕ ਨਜ਼ਦੀਕੀ ਤੇ ਸ਼ਿਕੰਜਾ ਕੱਸਿਆ ਗਿਆ। 2 ਮੰਤਰੀ ਹੋ ਗਏ ਜੀ, 2 ਮੰਤਰੀ ਤੇ ਹੋ ਗਏ। ਤੀਜੇ ਲਿਕਰ ਸਕੈਮ ਦੀ ਜੇ ਕੋਈ ਗੱਲਬਾਤ ਚੱਲਦੀ ਆ, ਚੀਮਾ ਸਾਹਿਬ ਵੀ ਜ਼ਦ ਚ ਆ ਸਕਦੇ। ਤਾਂ ਤੁਸੀਂ ਵੇਖ ਲਓ ਕਿ ਕਿਵੇਂ ਗੱਲ ਮੰਤਰੀਆਂ ਤੱਕ ਤੁਰੀ ਆਉਂਦੀ। ਔਰ ਜੇ ਮਾਈਨਿੰਗ ਚ ਅੱਗੇ ਗੱਲ ਚੱਲਦੀ ਆ ਤਾਂ ਮਾਈਨਿੰਗ ਮਿਨਿਸਟਰੀ ਹਰਜੋਤ ਬੈਂਸ ਕੋਲ ਵੀ ਰਹੀ ਹੈ ਜੀ। ਤਾਂ ਮਤਲਬ ਇਹ ਤੁਸੀਂ ਆਪਣੇ ਆਪ ਦੇਖਦੇ ਚਲੋ ਕਿ ਕੀ ਬਣਦਾ ਹੈ, ਕੀ ਅੱਗੇ ਚੱਲਦਾ ਹੈ। ਪਰ ਈਡੀ ਦਾ ਤਾਂ ਪੱਤਰ ਹੀ ਇਹਨਾਂ ਵਾਸਤੇ ਬਹੁਤ ਕਸੂਤਾ ਬਣਿਆ ਪਿਆ ਨਾ। ਤੁਸੀਂ ਦੇਖ ਲਓ ਕਿ ਉਹ ਈਡੀ ਨੇ ਬੰਬ ਹੀ ਸੁੱਟਿਆ। ਜਿਹੜਾ ਪੱਤਰ ਲਿਖਿਆ ਉਹਦੇ 'ਚ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਦਫ਼ਤਰ ਤੇ ਉਂਗਲ ਚੁੱਕੀ ਗਈ ਆ। ਰਾਜਵੀਰ ਘੁੰਮਣ ਇਹਨਾਂ ਦਾ ਓਐਸਡੀ, ਸਾਰਾ ਕਹਿੰਦੇ ਕਿ ਸਟੇਟ ਹੀ ਉਹ ਸਾਂਭੀ ਬੈਠਾ, ਨਾ ਲਾਗੇ ਛਾਗੇ ਜਿਹੜੇ ਹੋਰ ਰਹਿਣ ਵਾਲੇ ਬੰਦੇ ਆ ਸਿੱਧਾ ਉਹਨਾਂ ਤੇ ਪਰਚੇ ਦੀ ਗੱਲ ਹੋਈ ਆ। ਔਰ ਕਮਾਲ ਵੇਖੋ ਕਿ ਪੱਤਰ ਇਹ ਨੱਪ ਕੇ ਬੈਠੇ ਸੀ ਜਿਵੇਂ ਜਨਤਕ ਹੋਇਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਚੀਜ਼ ਮੈਂ ਮਤਲਬ ਕਿ ਡੀਕੋਡ ਕੀਤੀ ਜਾਂ ਸਮਝੀ, ਬਹੁਤ ਹੈਰਾਨਗੀ ਵਾਲੀ ਆ ਕਿ ਹਵਾਰਾ ਬਾਰੇ ਪੱਤਰ ਇਹ ਦੇ ਆਏ ਸੀ 7 ਤਰੀਕ ਨੂੰ ਜੀ, ਠੀਕ ਹੈ, ਗਵਰਨਰ ਨੂੰ ਮਿਲ ਕੇ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ। ਪਰ ਗੱਲ ਇਹ ਆ ਕਿ ਫਿਰ ਇਹ ਉਸ ਦਿਨ ਗਵਰਨਰ ਦੇ ਕੋਲ ਗਏ ਆ ਜਿਸ ਦਿਨ ਇਹ ਲੈਟਰ ਬੰਬ ਜਨਤਕ ਹੋਇਆ। ਕੀ ਸਮਝੀਏ? ਕਿਉਂਕਿ ਇੱਕ ਚੀਜ਼ ਨੂੰ 2 ਵਾਰ 5 ਦਿਨਾਂ 'ਚ ਤੁਸੀਂ ਕਿਵੇਂ ਜਾ ਕੇ ਰੈਪੀਟੀਸ਼ਨ ਦੇ ਸਕਦੇ ਹੋ? ਕੀ ਸਮਝੀਏ ਕਿ ਜਿਹੜਾ ਪੱਤਰ ਬੰਬ ਸੀ ਉਹ ਤੋਂ ਬਾਅਦ ਕੋਈ ਰਾਜਪਾਲ ਦੇ ਥਰੂ ਕੋਈ ਗੱਲ ਕੀਤੀ ਗਈ ਹੈ ਕਿਸੇ ਨਾਲ? ਕਿਸ ਨਾਲ ਗੱਲ ਕੀਤੀ ਗਈ ਹੋ ਸਕਦੀ ਹੈ? ਇਹ ਬੜੀ ਇੰਟਰਸਟਿੰਗ ਇਤਫਾਕਨ ਵਾਪਰੀ, ਰਿਕਾਰਡ ਤੇ ਆਈ ਘਟਨਾ ਹੈ ਕਿ ਇਹ ਗਏ ਨੇ ਉੱਥੇ
ਗਵਰਨਰ ਭਵਨ ਦੇ ਵਿੱਚ। ਸੋ ਈਡੀ ਜਿਹੜੀ ਆ, ਈਡੀ ਹੁਣ ਜਾਂਚ ਪੜਤਾਲ ਤੇਜ਼ ਕਰੇਗੀ। ਈਡੀ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਸਾਮੀਆਂ ਵਧਾ ਦਿੱਤੀਆਂ ਨੇ, ਕਈ ਗੁਣਾ ਆਫੀਸਰ ਇਹਨਾਂ ਨੇ ਲੈ ਆਂਦੇ ਆ। ਇਹ ਤੇ ਕੰਮ ਹੁਣ ਇਦਾਂ ਹੀ ਚੱਲੇਗਾ ਗੁਰਪ੍ਰੀਤ ਜੀ। ਜੀ ਬਿਲਕੁਲ, ਆਉਣ ਵਾਲੇ ਦਿਨਾਂ 'ਚ ਕੰਮ ਹੋਰ ਮਗੂਗਾ। ਖੈਰ, ਇਸ ਤੋਂ ਅੱਗੇ ਆਪਾਂ ਅਗਲੀਆਂ ਖਬਰਾਂ ਦਾ ਜੇਕਰ ਰੁਖ ਕਰੀਏ ਤਾਂ ਪੰਜਾਬ ਦੇ ਅੰਦਰ SIR ਤੋਂ ਬਾਅਦ ਹੁਣ ਡਰਾਫਟ ਸੂਚੀ ਜਾਰੀ ਹੋਈ ਹੈ। ਕਿਹੜੇ ਜ਼ਿਲ੍ਹੇ ਦੇ ਕਿੰਨੇ ਕੁ ਬੰਦੇ ਛਾਂਗੇ ਗਏ ਨੇ ਜੀ? ਜੇ ਜ਼ਿਲ੍ਹਾ ਵਾਈਜ਼ ਆਪਾਂ ਚੱਲਾਂਗੇ, ਵੈਸੇ ਲੰਮੀ ਚੌੜੀ ਸੂਚੀ ਆ। ਜੇ ਜ਼ਿਲ੍ਹਾ ਵਾਈਜ਼ ਤੁਸੀਂ ਜਾਣਾ ਆ ਤਾਂ ਫਿਰ ਮੈਂ ਉਹਦੇ ਤੇ ਵੀ ਚਲਾ ਜਾਣਾ। ਮੈਂ ਇਹਦੇ ਤੇ ਆਪਦੇ ਪੇਜ ਤੇ ਪਾ ਦਿੱਤੇ ਸਨ ਸਾਰੇ ਜ਼ਿਲ੍ਹੇ, ਤਾਂ ਕਿ ਲੋਕ ਜਦੋਂ ਚਾਹੁਣ ਉਦੋਂ ਵੇਖ ਲੈਣ। ਪਰ ਮੈਂ ਤੁਹਾਡੀ ਗੱਲ ਨੂੰ ਤਸਦੀਕ ਕਰਦਿਆਂ ਅੱਗੇ ਤੋਰਦਾ। ਲੁਧਿਆਣੇ ਦੇ ਵਿੱਚ 4,16,000, ਅੰਮ੍ਰਿਤਸਰ ਦੇ ਵਿੱਚ 2,42,751, ਜਲੰਧਰ ਦੇ ਵਿੱਚ 1,84,997, ਮੋਹਾਲੀ ਦੇ ਵਿੱਚ 1,53,714, ਪਟਿਆਲਾ ਦੇ ਵਿੱਚ 1,38,624, ਗੁਰਦਾਸਪੁਰ ਦੇ ਵਿੱਚ 1,08,473, ਹੁਸ਼ਿਆਰਪੁਰ ਦੇ ਵਿੱਚ 98,718, ਕਪੂਰਥਲਾ 78,678, ਤਰਨਤਾਰਨ 74,193, ਬਠਿੰਡਾ 65,072, ਫਿਰੋਜ਼ਪੁਰ 54,029, ਫਾਜ਼ਿਲਕਾ 53,868, ਸੰਗਰੂਰ 53,486, ਮੋਗਾ 48,769, ਫਰੀਦਕੋਟ 43,444, ਸ੍ਰੀ ਮੁਕਤਸਰ ਸਾਹਿਬ 41,327, ਰੋਪੜ 38,020, ਸ਼ਹੀਦ ਭਗਤ ਸਿੰਘ ਨਗਰ 36,223, ਫਤਿਹਗੜ੍ਹ ਸਾਹਿਬ 33,269, ਬਰਨਾਲਾ 32,255, ਪਠਾਨਕੋਟ 29,914, ਮਾਨਸਾ 21,943 ਤੇ ਮਲੇਰਕੋਟਲਾ 18,780 ਵੋਟਾਂ ਕੱਟੀਆਂ ਗਈਆਂ। ਯਾਨੀ ਕੁੱਲ ਮਿਲਾ ਕੇ 2,19,55,043 ਵੋਟਰਾਂ ਚੋਂ 20,86,605 ਕੱਟੇ ਗਏ ਨੇ। ਤੋ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਜੀ। ਹੁਣ ਅੱਗੇ ਆਪਾਂ ਅਹਿਮ ਗੱਲ ਕਰੀਏ ਕਿ ਦੇਖੋ, ਆਨੰਦਿਤਾ ਮਿੱਤਰਾ ਜਿਹੜੇ ਕਿ ਸਾਡੇ ਇਥੋਂ ਦੇ ਮੁੱਖ ਚੋਣ ਅਧਿਕਾਰੀ ਆ, ਉਹਨਾਂ ਨੇ ਕਿਹਾ ਕਿ 90% ਫਾਰਮ ਵਾਪਸ ਆ ਗਏ ਆ ਤੇ 20.66 ਲੱਖ ਫਾਰਮ ਵਾਪਸ ਨਹੀਂ ਆਏ। ਠੀਕ ਹੈ ਜੀ। ਤੇ ਹੁਣ 12 ਲੱਖ ਅਨਮੈਪਡ ਵੋਟਰ, ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਵੋਟਰ SIR ਤੋਂ ਛੁੱਟੇ ਨਾ। ਜਿਨ੍ਹਾਂ ਦੀ ਡੈਥ ਹੋ ਗਈ ਹੈ ਜਾਂ ਪਰਮਾਨੈਂਟ ਸ਼ਿਫਟ ਹੋ ਗਏ, ਉਹਨਾਂ ਨੂੰ ਨੋਟਿਸ ਨਹੀਂ ਦਿੱਤਾ ਜਾਏਗਾ। ਬਾਕੀ ਜਿਹੜੇ ਰਹੇ ਨੇ 12 ਲੱਖ ਅਨਮੈਪਡ ਵੋਟਰ, ਉਹਨਾਂ ਦੇ ਨਾਮ ਵੋਟਰ ਲਿਸਟ ਦੇ ਵਿੱਚ ਜਿਹੜੇ ਆ ਉਹ ਨਹੀਂ ਹੈ, ਲੇਕਿਨ ਉਹਨਾਂ ਦੀ ਵੋਟ ਮੈਪ ਨਹੀਂ ਹੋਈ। ਜਿਵੇਂ ਵੋਟਰ ਲਿਸਟ ਦੇ ਵਿੱਚ ਨਾਮ ਤੇ ਹੈਗੇ ਆ, ਪਰ ਉਹਨਾਂ ਦੀ ਵੋਟ ਮੈਪ ਨਹੀਂ ਹੋਈ। ਇਹ ਲੋਕ ਆਪਦੇ ਦਸਤਾਵੇਜ਼ ਲੈ ਕੇ ਆਉਣ ਤੇ ਉਹਨਾਂ ਦੀ ਵੋਟ ਰੈਗੂਲਰ ਕਰ ਦਿੱਤੀ ਜਾਏਗੀ। ਤਾਂ ਅਨਮੈਪਡ ਵੋਟਰਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਯਾਨੀ ਕੁੱਲ ਮਿਲਾ ਕੇ 12 ਲੱਖ ਅਨਮੈਪਡ ਵੋਟਰ ਜਿਹੜਾ ਹੈ ਉਹ ਰਹਿ ਗਿਆ। ਗੁਰਪ੍ਰੀਤ, ਤੁਸੀਂ ਗੱਲ ਨੂੰ ਸਮਝ ਗਏ ਕਿ ਦਰਅਸਲ ਮਤਲਬ ਕਿ ਕੁਝ ਤਾਂ ਮਰ ਗਏ, ਕੁਝ ਜਿਹੜੇ ਪਰਮਾਨੈਂਟਲੀ ਇੱਥੋਂ ਜਾ ਵੜੇ, ਉਹਨਾਂ ਤੇ ਕੋਈ ਵਿਚਾਰ ਨਹੀਂ। ਪਰ 12 ਲੱਖ ਤੋਂ ਉੱਤੇ ਵੋਟਰ ਰਹਿ ਗਿਆ ਜਿਨ੍ਹਾਂ ਦਾ ਨਾਂ ਵੋਟਰ ਸੂਚੀ 'ਚ ਸੀ ਪਰ SIR ਦੇ ਵਿੱਚ ਨਹੀਂ ਆਇਆ। ਤਾਂ ਉਹ ਹੁਣ ਇੱਕ ਤੇ ਪਹਿਲਾਂ ਸਰਚ ਜੇ ਕਿਸੇ ਨੇ ਕਰਨੀ ਹੋਵੇ ਤਾਂ ਤੁਸੀਂ CEO ਪੰਜਾਬ ਦੀ ਅਧਿਕਾਰਤ ਵੈਬਸਾਈਟ ਹੈ ਜਿਹੜੀ www.ceopunjab.gov.in ਤੇ ਜਾ ਕੇ ਉੱਥੇ ਹੋਮ ਪੇਜ ਤੇ SIR ਨਾਲ ਜੁੜੇ 3 ਅਹਿਮ ਲਿੰਕ ਹੈ ਜਿਹੜੇ ਉਹ ਖੋਲ ਕੇ ਅੱਗੇ ਜਾ ਸਕਦੇ ਹੋ। ਇੱਕ ਤੇ ਹੈਗਾ ASDD ਲਿਸਟ, ਜਿਹਦੇ ਵਿੱਚ ਉਹਨਾਂ ਲੋਕਾਂ ਦੀ ਜਾਣਕਾਰੀ ਆ ਜਿਨ੍ਹਾਂ ਦੇ ਨਾਮ ਵੋਟਰ ਲਿਸਟ ਤੋਂ ਹਟਾਏ ਗਏ ਆ। ਡਰਾਫਟ ਰੋਲ ਹੈ, ਇਹ ਸੈਕੰਡ ਆਪਸ਼ਨ ਆ। ਇਹਦੇ ਵਿੱਚ ਡਰਾਫਟ ਵੋਟਰ ਲਿਸਟ ਦੇ ਵਿੱਚ ਸ਼ਾਮਲ ਵੋਟਰਾਂ ਦੇ ਨਾਮ ਜਿਹੜੇ ਦੇਖੇ ਜਾ ਸਕਦੇ ਆ। ਤੇ ਸਰਚ ਲਿਸਟ SIR 2003, ਇਹਦੇ ਵਿੱਚ 2003 ਦੀ ਪੁਰਾਣੀ ਲਿਸਟ ਤੁਹਾਨੂੰ ਨਜ਼ਰ ਆ ਜਾਏਗੀ। ਸੋ ਜਿਹੜੇ ਰਹਿ ਗਏ ਆ ਅਨਮੈਪਡ, ਉਹਨਾਂ ਕੋਲ ਲਗਭਗ 1 ਮਹੀਨੇ ਦਾ ਸਮਾਂ ਰਹੇਗਾ ਕਿ ਉਹ ਆਪਣਾ ਫਾਰਮ ਨੰਬਰ 6 ਪ੍ਰਾਪਤ ਕਰਨ, ਭਰ ਕੇ ਦਸਤਾਵੇਜ਼ ਸਮੇਤ ਜਮ੍ਹਾਂ ਕਰਵਾ ਦੇਣ ਤਾਂ ਉਹਨਾਂ ਦੀ ਵੋਟ ਰੈਗੂਲਰ ਹੋਣ ਦੀ ਸੰਭਾਵਨਾ ਹੈਗੀ ਆ ਜੀ। ਇਹ ਥੋੜਾ ਇੱਕ ਵਾਰ ਰਿਪੀਟ ਕਰ ਦਿਓ, ਵੈਬਸਾਈਟ ਕੀ ਸੀਗੀ ਜਿਸ ਤੇ ਜਾ ਕੇ ਦੇਖ ਸਕਦੇ ਨੇ?
ਮੈਂ ਦੁਬਾਰਾ ਰਿਪੀਟ ਕਰਦਾ, ਤੁਸੀਂ ਨੋਟ ਕਰ ਲਓ ਜੇ ਦੁਬਾਰਾ ਵੀ ਕਿਤੇ ਅਨਾਉਂਸ ਕਰਨੀ ਹੋਵੇ ਮੈਂ ਹਾਂਜੀ ਬੋਲਦਾ ਜੀ ਉਸ ਜੀ ਨੂੰ। ਜੀ ਠੀਕ ਹੈ ਨਾ ਜੀ। ਤਾਂ ਸਭ ਤੋਂ ਪਹਿਲਾਂ ਤੁਸੀਂ ਗੂਗਲ ਕਰ ਲਓ, ਸੌਖਾ ਤਰੀਕਾ ਹੈ ਹਾਂਜੀ CEO। ਠੀਕ ਹੈ ਜੀ, CEO ਜੀ ਪੰਜਾਬ CEO ਤੁਸੀਂ ਗੂਗਲ ਕਰੋਗੇ ਤਾਂ ਜੇ ਤੁਸੀਂ ਨਾਲ ਆਨਲਾਈਨ ਹੋ ਤਾਂ ਤੁਸੀਂ ਉਹ ਕਰੀ ਜਾਣਾ। ਫਿਰ ਉਸ ਬਿਲਕੁਲ ਤੋਂ ਕਰ ਬਾਅਦ ਰਹੇ ਜੀ ਹਾਂਜੀ CEO ਕਰੋਗੇ ਤਾਂ ਉੱਥੇ ਆ ਜਾਏਗਾ www.ceopunjab.gov.in ਆ ਗਿਆ। ਜੀ ਬਿਲकुल ਆ ਗਿਆ ਜੀ ਹਾਂਜੀ, ਪਹਿਲੇ ਨੰਬਰ ਤੇ ਹੋਏਗਾ। ਇਸ ਨੂੰ ਕਲਿੱਕ ਕਰਕੇ ਜਦੋਂ ਤੁਸੀਂ ਐਂਟਰ ਹੋਗੇ ਤਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਮੁੱਖ ਪੰਨੇ ਤੇ 3 ਮਿਲ ਜਾਣੇ ਆਪਸ਼ਨ, ਬਿਲकुल SIR, ASDD ਲਿਸਟ, ਡਰਾਫਟ ਰੋਲ ਤੇ ਪੁਰਾਣੀ ਵੋਟਰ ਸੂਚੀ। ਠੀਕ ਹੈ ਜੀ। ਜੀ ਇਹਦੇ ਵਿੱਚ ਜਾ ਕੇ ਤੁਸੀਂ ਅੱਗੇ ਜੋ ਵੀ ਸਰਚ ਕਰਨਾ ਹੈ ਉਸ ਨੂੰ ਕਰ ਸਕਦੇ ਹੋ। ਤਾਂ ਤੁਸੀਂ ਇਸ ਵੈਬਸਾਈਟ ਦੇ ਜ਼ਰੀਏ ਕਲਿੱਕ ਕਰਦੇ ਜਾਓ ਤਾਂ ਤੁਹਾਨੂੰ ਸਾਰਾ ਕੁਝ ਆ ਜਾਏਗਾ। ਕੈਪਚਾ ਭਰਨਾ ਪਏਗਾ, ਜ਼ਿਲ੍ਹਾ, ਵਿਧਾਨ ਸਭਾ, ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਪਾਰਟ ਨੰਬਰ ਹੈ, ਪਾਰਟ ਦੇ ਨਾਮ ਦੇ ਹਿਸਾਬ ਨਾਲ ਜੋ ਵੋਟਰ ਲਿਸਟ ਦੀ PDF ਹੈ ਉਹ ਤੁਹਾਡੀ ਜਿਹੜੀ ਹੈ ਉਹ ਡਾਊਨਲੋਡ ਹੋ ਜਾਏਗੀ। ਜੀ ਜੀ ਬਿਲकुल ਸੋ ਇਸ ਤੋਂ ਆਪਾਂ ਅੱਗੇ ਵਧੀਏ ਜੇਕਰ ਅਗਲੀ ਖਬਰ ਦੇ ਵੱਲ, ਤਾਂ ਰਾਜਸਥਾਨ ਨੂੰ ਅਲਟੀਮੇਟਮ ਮਿਲਿਆ ਜੀ। ਹਾਂ, ਰਾਜਸਥਾਨ ਨੂੰ ਅਲਟੀਮੇਟਮ ਦੇ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੇ ਕਿ ਭਾਈ 30 ਦਿਨਾਂ ਦੇ ਵਿੱਚ ਸਾਨੂੰ ਰਾਇਲਟੀ ਦਿਓ, ਨਹੀਂ ਤੇ ਖੜਕਾ ਦੜਕਾ ਹੋ ਜੂ, ਨਹੀਂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ। ਯਾਨੀ ਫੇਰ ਭਾਈ ਅਸੀਂ ਜਿਹੜੇ ਆਪਦੇ ਸਾਡੇ ਕੋਲ ਆਪਸ਼ਨ ਵੱਜਦੇ ਨੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਾਂਗੇ। ਦਰਅਸਲ ਕੀ ਆ ਕਿ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਸੰਧੀ ਦਾ ਹਵਾਲਾ ਦੇ ਕਰ ਕਿ ਭਾਈ 1920 ਦੇ ਵਿੱਚ ਇਹ ਸੰਧੀ ਹੋਈ ਸੀ, ਗੋਰਿਆਂ ਨੇ ਕਰਵਾਈ ਸੀ ਬੀਕਾਨੇਰ ਦਾ ਸ਼ਾਸਕ ਅਤੇ ਪੰਜਾਬ ਦੇ ਦਰਮਿਆਨ, ਜਿਹਦੇ ਵਿੱਚ 6.5 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ, ਵੈਸੇ ਪ੍ਰਤੀ ਏਕੜ ਨਹੀਂ ਮੇਰੇ ਖਿਆਲ ਦੇ ਨਾਲ MAF ਹੋਏਗਾ, ਜਿਵੇਂ ਆਪਾਂ ਕਿਹਾ ਕਿ ਉਸ ਹਿਸਾਬ ਨਾਲ ਸਾਨੂੰ ਤੁਸੀਂ ਪੈਸੇ ਦੇਣੇ ਆ। 10 MAF ਟੋਟਲ ਬਣਦਾ ਮਿਲੀਅਨ ਏਕੜ ਫੀਟ। ਜੀ ਯਾਨੀ ਜੇ ਆਪਾਂ ਵੇਖੀਏ ਮਿਲੀਅਨ ਏਕੜ ਫੀਟ ਕਿ 10 ਲੱਖ ਕਿੱਲੇ ਦੇ ਵਿੱਚ ਇੱਕ ਫੀਟ ਪਾਣੀ ਜੇ ਜਾਣਾ ਹੈ ਤਾਂ ਉਸ ਟਾਈਮ 6.5 ਰੁਪਏ ਦਰ ਤੈਅ ਹੋਈ ਆ। ਏਕੜ ਦਾ ਹਿਸਾਬ ਤਾਂ, ਏਕੜ ਦਾ ਫਾਰਮੂਲਾ ਤਾਂ ਮੈਨੂੰ ਤੇ ਇਹੋ ਲੱਗਿਆ, ਬਾਕੀ ਪਤਾ ਨਹੀਂ, ਏਕੜ ਲਿਖਿਆ ਹੋਇਆ ਸੀਗਾ ਅੱਜ ਮੀਡੀਆ ਰਿਪੋਰਟ। ਜੀ ਜੀ ਤਾਂ ਇਹਨਾਂ ਨੇ ਹੁਣ ਦੇ ਹਿਸਾਬ ਨਾਲ ਪਾ ਕੇ ਕਾਊਂਟ ਕਰਕੇ ਉਹਨਾਂ ਕਿਹਾ ਹੁਣ ਬਣਦਾ ਜੇ ਸਾਡਾ 142 ਰੁਪਏ ਤੇ 8 ਰੁਪਏ ਇੰਟਰਸਟ ਰੇਟ ਲੱਗੇਗਾ 1961 ਤੋਂ ਹੁਣ ਤੱਕ। ਟੋਟਲ ਬਣੇਗਾ 1,44,000 ਕਰੋੜ ਰੁਪਈਆ। ਸਾਨੂੰ ਦੇ ਦਿਓ, ਨਹੀਂ ਤਾਂ ਫਿਰ ਅਸੀਂ ਜਿਹੜੇ ਰਸਤੇ, ਚਾਹੇ ਫਿਰ ਕਾਨੂੰਨੀ ਲੜਾਈ ਆ ਜਾਂ ਸੰਵਿਧਾਨਕ ਕੋਈ ਵੀ ਸਾਡਾ ਅਧਿਕਾਰ ਹੈ ਉਹ ਇਸਤੇਮਾਲ ਕਰਾਂਗੇ। ਹਰਿਆਣੇ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਲੱਗਦੇ ਹੱਥ 312 ਕਰੋੜ ਹੁਣ ਤੁਸੀਂ ਵੀ ਰੱਖ ਦਿਓ, ਕਿਉਂ ਹੱਥ ਤੰਗ ਆ, ਜੁੱਤੀ ਤੰਗ ਯਾਰ ਨੰਗ। ਤਾਂ ਗੱਲ ਇਹ ਆ ਜੀ ਕਿ ਭਾਈ ਅਸੀਂ ਭਾਖੜਾ ਦਾ ਰੱਖ ਰਖਾ ਸਾਂਭ ਸੰਭਾਲ ਕਰਦੇ ਆ, ਪਾਣੀ ਤੁਹਾਨੂੰ ਜਾਂਦਾ 312 ਕਰੋੜ ਰੁਪਈਆ ਸਾਡਾ ਤੁਸੀਂ ਦੇ ਦਿਓ। ਇਧਰ ਰਾਜਸਥਾਨ ਨੇ ਤੇ ਸ਼ਾਇਦ ਧੌਣ ਫੇਰ ਦਿੱਤੀ ਆ ਕਿ ਕਾਹਦਾ, ਪਰ ਮੈਨੂੰ ਲੱਗਦਾ ਹੈ ਕਿ ਦੇਖੋ ਇਤਿਹਾਸ 'ਚ ਜਾਣਾ ਪਵੇਗਾ। ਜੀ ਬਿਲਕੁਲ ਇਹਨਾਂ ਨੇ ਦੇਰ ਕੀਤੀ ਹੋ ਸਕਦੀ ਆ, ਪਰ ਮੈਂ ਆਪਦੀ ਸਰਕਾਰ ਨੂੰ ਸ਼ਾਬਾਸ਼ੀ ਵੀ ਦੇਵਾਂਗਾ, ਸ਼ਾਬਾਸ਼ੀ ਵੀ ਦੇਵਾਂਗਾ। ਜੋ ਜੁਰਤ, ਜੋ ਫੈਕਚੁਅਲੀ ਹਿਸਟੋਰੀਕਲੀ ਇਹਨਾਂ ਨੇ ਮੁੱਦਾ ਚੁੱਕਿਆ, ਬਾਕਮਾਲ ਹੈ, ਬਾਕਮਾਲ ਹੈ, ਬਾਕਮਾਲ ਹੈ। ਬਾਕਮਾਲ ਕਿਉਂ ਹੈ? ਕਿਉਂਕਿ ਇਹ ਜਿਹੜਾ ਪਾਣੀ ਵਗਦਾ ਰਿਹਾ ਤੇ ਜਿਹੜੀ ਪੇਮੈਂਟ ਆਉਂਦੀ ਰਹੀ ਆ, ਇਹ 1960-61 ਤੱਕ ਆਉਂਦੀ ਰਹੀ ਆ ਗੁਰਪ੍ਰੀਤ। ਜੀ ਕਿਉਂ? ਕਿਉਂਕਿ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ, ਗੱਲ ਲੰਬੀ ਹੋ ਜਾਣੀ, ਮੈਂ ਸੰਖੇਪ ਚ ਕਰ ਦੇਣਾ, ਮੁਖਤਸਰ ਕਰਦਾ ਕਿ ਪੰਜਾਬ ਦੇ ਹਾਕਮ ਵਿਸ ਗਏ, ਯਕੀਨ ਕਰ ਗਏ। ਗੁਲਜ਼ਾਰੀ ਲਾਲ ਨੰਦਾ ਵਰਗੇ ਬੰਦੇ ਜਿਹੜੇ ਉਸ ਟਾਈਮ ਹੋਮ ਮਿਨਿਸਟਰ ਸੀ, ਇਹਨਾਂ ਨੇ ਇੱਥੇ ਆ ਕੇ ਇਹਨਾਂ ਨੂੰ ਭਰਮਾ ਲਿਆ ਕਿ ਤੁਸੀਂ ਏਦਾਂ ਕਰੋ, ਪਾਣੀ ਪਾਕਿਸਤਾਨ ਨੂੰ ਮਿਲ ਜਾਣਾ ਜੇ ਜ਼ਿਆਦਾ, ਆਪਾਂ ਇਧਰਲਾ ਰਾਜਸਥਾਨ ਵਾਲਾ ਏਰੀਆ ਜੋੜੀਏ ਨਾਲ। ਜੀ ਠੀਕ ਹੈ ਜੀ। ਤਾਂ ਇਹਨਾਂ ਨੇ ਇੱਧਰ ਪਵਾ ਕੇ ਇਹ ਸਿਆਪਾ ਵਿੜ ਦਿੱਤਾ ਕਿ ਆਪਾਂ ਚਲੋ ਫਿਕਸ ਬਾਅਦ ਚ ਕਰ ਲਾਂਗੇ ਆਪਸ ਦੇ ਵਿੱਚ। ਤਾਂ ਜਦ ਇੰਡਸ ਵਾਟਰ ਟ੍ਰੀਟੀ ਹੋਂਦ ਚ ਆ ਗਏ, ਰਾਜਸਥਾਨ ਪੱਕਾ ਹੋ ਗਿਆ। ਜੀ ਠੀਕ ਹੈ ਜੀ। 1960-61 ਤੋਂ ਉਹਨਾਂ ਨੇ ਪੈਸਾ ਦਿੱਤਾ ਹੀ ਨਹੀਂ, ਨਾ ਹੀ ਕੋਈ ਸਾਡੀ ਉਹਨਾਂ ਦੇ ਨਾਲ ਅੰਡਰਸਟੈਂਡਿੰਗ ਹੋਈ, ਨਾ ਕੋਈ ਲਿਖਤ ਹੋਈ। ਇਹ ਦਸਤਾਵੇਜ਼ ਵੀ ਜੇ ਤੁਸੀਂ ਲੱਭਣੇ ਹੋਣ ਬੜੇ ਔਖੇ। ਅਸੀਂ ਉਦੋਂ ਜਦੋਂ ਇਹ SYL ਦਾ ਮੁੱਦਾ ਸੀ, ਉਸ ਵੇਲੇ ਅਸੀਂ ਬੜੀ ਰਿਸਰਚ ਕਰ ਕਰਕੇ ਮੁੱਦੇ ਲੱਭੇ ਆ। ਪ੍ਰਵੀਨ ਵੀ ਮੇਰੇ ਨਾਲ ਹੁੰਦਾ ਸੀ ਉਸ ਟਾਈਮ, ਜੀ ਹੁਣ ਤੇ ਸ਼ਰਮਾ ਜੀ ਕਾਫੀ ਸੀਨੀਅਰ ਹੋ ਗਏ ਨੇ,
ਤੇ ਚਲੋ ਬਈ ਅਸੀਂ ਉਦੋਂ ਬਹੁਤ ਰਿਸਰਚ ਵਰਕ ਕੀਤਾ ਇਹਨਾਂ ਚੀਜ਼ਾਂ ਤੇ ਸਰ। ਤੋ ਜੀ ਗੱਲ ਇਹ ਆ ਕਿ ਉਸ ਤੋਂ ਬਾਅਦ ਮੰਨ ਲਓ ਲੈਟਸ ਸਪੋਜ਼ ਜੇ ਆਪਾਂ ਗੱਲ ਕਰੀਏ ਕਿ ਬਾਈ ਜੀ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਹੁਣ ਕੀ ਫਲਾਨ ਟਮਕਾ, ਹੁਣ ਇੰਡਸ ਵਾਟਰ ਟ੍ਰੀਟੀ ਇਹਨਾਂ ਨੇ ਸਸਪੈਂਡ ਕਰ ਰੱਖੀ ਹੈ। ਜੀ ਭਾਰਤ ਸਰਕਾਰ ਨੇ ਜਦੋਂ ਪਾਕਿਸਤਾਨ ਨਾਲ ਇੰਡਸ ਵਾਟਰ ਟ੍ਰੀਟੀ ਸਮਾਪਤ ਕਰ ਦਿੱਤੀ ਜਾਂ ਮੁਅੱਤਲ ਕਰ ਦਿੱਤੀ ਆ ਸਰ, ਤਾਂ ਫੇਰ ਰਾਜਸਥਾਨ ਨੂੰ ਫ੍ਰੀ ਦਾ ਪਾਣੀ ਕਿਉਂ? ਜੀ ਇਹ ਬੜਾ ਟੈਕਨੀਕਲ ਪੁਆਇੰਟ ਹੋ ਸਕਦਾ ਜੀ ਹੁਣ ਇਸ ਟਾਈਮ ਜੇ ਅਸੀਂ ਚੱਕੀਏ। ਹਾਲਾਂਕਿ ਜੀ ਪੰਜਾਬ ਸਰਕਾਰ ਨੇ ਨਹੀਂ, ਇਹ ਮੇਰਾ ਤਰਕ ਹੈ ਕਿ ਜੇ ਇੰਡਸ ਵਾਟਰ ਟ੍ਰੀਟੀ ਦਾ ਵੀ ਉਹ ਗੱਲ ਕਰਨ ਤੇ ਜਦੋਂ ਤੋਂ ਇਹ ਸਸਪੈਂਡ ਹੋਈ ਆ ਉਦੋਂ ਤੋਂ ਤਾਂ ਰਾਇਲਟੀ ਸ਼ੁਰੂ ਹੋਏਗੀ ਨਾ। ਬਿਲਕੁਲ ਜਦੋਂ ਤੱਕ ਲਾਗੂ ਆ ਚਲੋ ਉਦੋਂ ਤੱਕ ਮੰਨ ਲਿਆ ਪੈਸੇ ਤਾਂ ਬਣਦੀ ਹੈ, ਕਿਉਂਕਿ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਜ਼ਬਰਦਸਤ ਚੀਟਿੰਗ ਹੋਈ ਕਿ ਸਾਨੂੰ ਭਰਮਾ ਕੇ ਇਹਨਾਂ ਨੇ ਟੇਬਲ ਤੇ ਲਿਆਂਦਾ, ਉਸ ਤੋਂ ਬਾਅਦ ਜੋ ਜ਼ੁਬਾਨ ਸੀ ਉਹਦੇ ਤੋਂ ਮੁੱਕਰੇ। ਪਰ ਅੱਜ ਫਿਰ ਦਾੜ ਹੇਠ ਆ ਗਏ ਆ। ਜੇ ਹੁਣ ਸਾਡੇ ਪੰਜਾਬੀ, ਪਰ ਇਹ ਬੜੇ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਮਾਈਕ ਦੀ ਮਰਿਆਦਾ ਹੈ, ਇਹ ਤਾਂ ਬੜੇ ਉਹ ਜੱਡ ਕਿਸਮ ਦਾ ਆ ਲਾਣਾ ਮਿਲਿਆ। ਗੁਰਪ੍ਰੀਤ ਜੀ ਮੇਰੇ ਖਿਆਲ ਦੇ ਨਾਲ ਤੁਹਾਨੂੰ ਪਤਾ ਹੀ ਆ, ਮੈਂ ਬਹੁਤ ਬਹਿਣਾ ਉੱਠਣਾ ਮਤਲਬ ਕਿ ਜ਼ਿਆਦਾ ਤਾਂ ਨਹੀਂ ਮੇਰਾ ਲੀਡਰਾਂ ਦੇ ਨਾਲ ਰਹਿੰਦਾ, ਕਿਉਂਕਿ ਮੈਂ ਥੋੜੀ ਦੂਰੀ ਬਣਾ ਕੇ ਰੱਖਦਾ। ਪਰ ਕਿਉਂਕਿ ਮੇਰੀ ਲੋਕੇਸ਼ਨ, ਮੇਰਾ ਸੁਭਾਅ ਕੁਛ ਇਸ ਤਰ੍ਹਾਂ ਦਾ ਹੈ ਕਿ ਮੇਰੇ ਨਾਲ ਬਹੁਤ ਸਾਰੇ ਲੀਡਰ ਮਿਲ ਜਾਂਦੇ ਆ ਕੇ, ਤਾਂ ਮੈਂ ਜੀ ਜਦ ਬਹਿਨਾ ਤਾਂ ਬਹੁਤਿਆਂ ਦਾ ਨਤੀਜਾ ਇਹੋ ਨਿਕਲਦਾ ਕਿ ਯਾਰ ਕਮਾਲ ਹੈ, ਇਹਨਾਂ ਲੋਕਾਂ ਨੂੰ ਲੱਖਾਂ ਲੋਕ ਵੋਟ ਪਾਉਂਦੇ। ਇਹ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ, ਔਰ ਕਈਆਂ ਨੂੰ ਮੈਂ ਮੂੰਹ ਤੇ ਵੀ ਕਿਹਾ ਕਿ ਤੁਹਾਡੀ ਕਿਸਮਤ ਚੰਗੀ ਸੀ ਸਾਹਿਬ। ਤਾਂ ਗੱਲ ਇਹ ਆ ਕਿ ਹੁਣ ਦੇਖਦੇ ਆ ਕਿ ਕੀ ਬਣਦਾ, ਪਰ ਫਿਰ ਵੀ ਮੈਂ ਆਪਦੀ ਸਰਕਾਰ ਨੂੰ ਸ਼ਾਬਾਸ਼ ਦੇਵਾਂਗਾ, ਅੱਛਾ ਕਦਮ ਚੁੱਕਿਆ ਇਹਨਾਂ ਨੇ। ਜੀ ਅੱਗੇ ਜੇਕਰ ਆਪਾਂ ਇਸ ਤੋਂ ਵਧੀਏ ਤਾਂ ਭੱਜੀ ਹੁਣੇ ਅੱਜ ਭਰਮ ਤੋੜਿਆ, ਕਹਿੰਦੇ ਵੀ ਲਓ ਆ ਚੱਕਿਆ, ਤੁਹਾਨੂੰ ਦੱਸਿਆ ਵੀ ਮੈਂ ਕਿਉਂ ਆਪ ਛੱਡ ਕੇ ਭਾਜਪਾ ਦਾ ਪੱਲਾ ਫੜਿਆ। ਦੇਖੋ ਕਿਹੜੀਆਂ ਗੱਲਾਂ ਕਰਦੇ ਨੇ ਹਰਭਜਨ ਸਿੰਘ ਹੋਰੀ, ਆਖੇ ਜੀ ਮੇਰੀ ਗੱਲ ਨਹੀਂ ਸੀ ਮੰਨੀ ਜਾ ਰਹੀ ਜੀ, ਮੈਂ ਖੇਡਾਂ ਪ੍ਰਤੀ ਇਹਨਾਂ ਨੂੰ ਕਿਹਾ ਸੀਗਾ ਕਿ ਮੈਂ ਤਾਂ ਸਿਰਫ ਖੇਡਾਂ ਦੀ ਗੱਲ ਕਰੂੰਗਾ, ਕੋਈ ਸਿਆਸੀ ਗੱਲ ਨਹੀਂ ਜੀ ਕਰਨੀ ਮੈਂ। ਫਿਰ ਇਹਨਾਂ ਨੇ ਜਦੋਂ ਮੇਰੇ ਸੁਝਾਵਾਂ ਤੇ ਅਮਲ ਹੀ ਨਹੀਂ ਕੀਤਾ, ਆਪਾਂ ਆਮ ਆਦਮੀ ਪਾਰਟੀ ਛੱਡਤੀ। ਕਿਆ ਹੈ ਯਾਰ, ਬਕਵਾਸ ਹੈ। ਓਹੋ ਏਡਾ ਬਕਵਾਸ ਕਿ ਤੁਸੀਂ 4 ਸਾਲ ਤੱਕ ਇਹਨਾਂ ਦੇ ਨਾਲ ਤੁਰੇ ਗਏ, ਯਾਰ ਕਮਾਲ ਹੈ। ਆਪਦੇ ਜੀਜੇ ਸੈੱਟ ਕਰ ਲੈ, ਆਪਦੀਆਂ ਫਰਮਾਂ ਚੋਂ ਪੀਸੀਏ ਚ ਕਿੱਟਾਂ ਸਪਲਾਈ ਕਰਵਾ ਲਈਆਂ, ਆਪਦੇ ਇੱਕ ਭਣਵਈਏ ਨੂੰ ਤੁਸੀਂ ਮੈਨੇਜਰ ਬਣਾ ਦਿੱਤਾ ਟੀਮ ਦਾ। ਗਾ ਉਹ ਤੁਹਾਡਾ ਇੱਕ ਜਿਹੜਾ ਹੋਰ ਮੈਨੇਜਰ ਸੀਗਾ ਉਹ ਨਾਲ ਅਸਿਸਟੈਂਟ ਰਹਿੰਦਾ ਰਿਹਾ, ਤਨਖਾਹਾਂ ਲੈਂਦਾ ਰਿਹਾ। ਕਿਹੜੀਆਂ ਗੱਲਾਂ ਯਾਰ ਹਰਭਜਨ ਸਿੰਘ ਜੀ। ਵਾਕਿਆ ਹਾਂ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਮੈਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ, ਸਭ ਨੂੰ ਪਤਾ ਕਿ ਮੈਂ ਕੌਣ ਆ, ਬਿਲਕੁਲ ਇਸ ਗੱਲ ਦੇ ਨਾਲ ਮੈਂ ਸਹਿਮਤ ਆ। ਜੋ ਪੰਜਾਬ ਲਈ ਇਸ ਆਫ ਸਪਿਨਰ ਨੇ ਕੀਤਾ ਉਹ ਪ੍ਰਾਈਡ ਹੈ, ਉਹ ਪ੍ਰਾਈਡ ਆ, ਉਹ ਪ੍ਰਾਊਡ ਰਹੇਗਾ। ਇਹ ਸਾਡਾ ਮਤਲਬ ਕਿ ਤੁਸੀਂ ਵੇਖੋ ਨਾ 413 ਵਿਕਟਾਂ, 103 ਟੈਸਟ, ਮੂੰਹ ਜਵਾਨੀ ਦੱਸ ਰਿਹਾ, ਕੋਈ ਅੰਕੜਾ ਇੱਕ ਅੱਧ ਇੱਧਰ ਹੋ ਗਿਆ ਤਾਂ ਵੇਖ ਲੈਣਾ। ਤਾਂ ਮੇਰੇ ਖਿਆਲ ਦੇ ਨਾਲ 236 ਵਨਡੇ ਸੀਗੇ, T20 ਮੈਨੂੰ ਪਤਾ ਨਹੀਂ ਹੈ। ਤਾਂ ਗੱਲ ਇਹ ਆ ਕਿ ਬਾਈ ਜੋ ਹਰਭਜਨ ਸਿੰਘ ਤੂੰ ਹਾਸਲ ਕੀਤਾ ਉਹ ਬਾ ਕਮਾਲ ਸੀਗਾ, ਪਰ ਜੋ ਰਾਜਨੀਤੀ ਚ ਤੂੰ ਆਪਦੀ ਡੰਡ ਲਵਾਈ ਉਹਦੇ ਵਾਸਤੇ ਜ਼ਿੰਮੇਵਾਰ ਵੀ ਤੂੰ ਆ। ਬਿਲਕੁਲ। ਉਧਰ ਮੰਡ ਵਿਰੁੱਧ ਹਰਿਆਣੇ ਦੇ ਵਿੱਚ ਸਿੱਖ ਨੌਜਵਾਨ, ਸਿੱਖ ਲੋਕ ਸੜਕ ਤੇ ਉਤਰੇ ਨੇ ਤੇ ਬੜਾ ਕੁਝ ਦੇਖਣ ਨੂੰ ਉੱਥੇ ਹੁਣ ਸਾਹਮਣੇ ਆ ਰਿਹਾ ਵੀ ਭਾਈ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਨੇ। ਮੈਂ ਹੁਣੇ ਦੇਖ ਰਿਹਾ ਸੀ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜ ਤੇ ਵੀ ਪੋਸਟਾਂ ਪੈ ਰਹੀਆਂ ਨੇ। ਸ਼ਾਇਦ ਉਹ ਜਿਹੜੇ ਉੱਥੋਂ ਦੇ ਪ੍ਰਧਾਨ ਨੇ, ਉਹਨਾਂ ਦਾ ਨਾਮ ਮੈਂ ਰੀਕਾਲ ਨਹੀਂ ਕਰ ਪਾ ਰਿਹਾ, ਉਹਨਾਂ ਝਿੰਡਾ ਸਾਹਿਬ ਦੇ ਵੀ ਬਾਹ ਨੂੰ ਖੂਨ ਲੱਗਾ ਹੋਇਆ ਸੀਗਾ। ਹੁਣ ਇਹਨਾਂ ਦੀ ਭਾਜਪਾ ਦੀ ਤੁਹਾਨੂੰ ਪਤਾ, ਪੁਲਿਸ ਦੇ ਮੂੰਹ ਨੂੰ ਖੂਨ ਲੱਗਾ ਤੇ ਫਿਰ ਲੋਕਾਂ ਦੇ ਤੇ ਅੰਗਾਂ ਨੂੰ ਖੂਨ ਲੱਗੇਗਾ ਨਾ ਸਾਹਿਬ। ਇਹ ਤੇ ਕਿੱਲ ਲਾ ਕੇ ਡਾਂਗਾ ਦੇ ਅੱਗੇ ਮਾਰ ਲੱਗਿਆ ਮਿੰਟ ਲਾਉਂਦੇ ਆ। ਤਾਂ ਗੱਲ ਇਹ ਆ, ਦੇਖੋ ਸਿੰਪਲ ਜੀ ਗੱਲ ਸੀ ਕਿ ਜੇ ਤੁਸੀਂ ਦੇਖੋ ਮੰਡ ਨੂੰ ਕੁੱਟਣ ਵਾਲੇ ਮਾਮਲੇ 'ਚ ਵੀ ਮੈਂ ਆਪਦਾ ਓਪੀਨੀਅਨ ਰੱਖ ਚੁੱਕਾ, ਠੀਕ ਆ, ਤੁਸੀਂ ਕਾਰਵਾਈ ਕਰੋ। ਪਰ ਮੰਡ ਨੇ ਜੋ ਉੱਥੇ ਹਰਕਤ ਕੀਤੀ ਆ, ਗੱਡੀ ਚੜਾਉਣ ਦਾ ਯਤਨ ਕੀਤਾ ਜਿੱਥੇ ਇਹ ਗੱਲ ਸ਼ੁਰੂ ਹੋਈ ਆ, ਤੁਸੀਂ ਉਹਦੇ ਤੇ ਕ੍ਰਾਸ ਪਰਚਾ ਕਰੋ। ਬਿਲਕੁਲ ਕ੍ਰਾਸ ਪਰਚਾ ਕਰੋ ਤਾਂ ਅਗਲੇ ਨੂੰ ਵੀ ਲੱਗੇ ਕਿ ਹਾਂ ਯਾਰ ਅਸੀਂ ਕੀਤਾ ਤਾਂ ਭੁਗਤਾਂਗੇ, ਕੋਈ ਗੱਲ ਨਹੀਂ। ਤਾਂ ਉਹਨੇ ਕੀਤੀ ਤਾਂ ਉਹ ਭੁਗਤੇ।
ਤੁਸੀਂ ਵਨ ਸਾਈਡਡ ਕਾਰਵਾਈ ਕੀਤੀ ਆ ਤਾਂ ਇਹ ਤਾਂ ਭਾਈ ਮੈਂ ਸਮਝਦਾਗਾ ਕਿ ਉੱਥੋਂ ਦੇ ਸਿੱਖਾਂ ਦਾ ਏਕਾ, ਉਹਨਾਂ ਨੇ ਤੇ ਨੱਕ 'ਚ ਦਮ ਲਿਆ ਰੱਖਿਆ। ਇਹਨਾਂ ਨੂੰ ਅੱਜ ਜਬਰੀ ਬਲ ਪ੍ਰਯੋਗ ਕਰਨਾ ਪਿਆ, ਠੀਕ ਹੈ, ਸੱਟਾਂ ਫੇਟਾਂ ਤੇ ਲੱਗਦੀਆਂ, ਪਰ ਉਹਨਾਂ ਨੇ ਏਕਾ ਦਿਖਾਇਆ। ਗੱਲ ਇਹ ਹੈ ਕਿ ਪੁਲਿਸ ਨੂੰ ਪਾਰਦਰਸ਼ਤਾ ਦੇ ਨਾਲ, ਨਿਰਪੱਖਤਾ ਦੇ ਨਾਲ ਦੇਖਣਾ ਚਾਹੀਦਾ। ਠੀਕ ਆ, ਮੈਂ ਇਹ ਨਹੀਂ ਕਹਿੰਦਾ ਕਿ ਮੰਡ ਨੂੰ ਜਿਨ੍ਹਾਂ ਨੇ ਇੰਨਾ ਕੁੱਟਿਆ ਜਾਂ ਸੱਟਾਂ ਲਾਈਆਂ ਨੇ ਉਹਨਾਂ ਤੇ ਪਰਚਾ ਨਾ ਕਰੋ, ਪਰ ਗੱਲ ਇਹ ਹੈ ਕਿ ਮੰਡ ਨੇ ਇਹ ਨੌਬਤ ਕਿਉਂ ਲਿਆਂਦੀ ਔਰ ਉਹਦੀ ਨੌਬਤ ਕਿੰਨੀ ਖਤਰਨਾਕ ਸੀ ਕਿ ਦੋ ਭਾਈਚਾਰਿਆਂ 'ਚ ਤਣਾਅ ਪੈਦਾ ਹੋ ਸਕਦਾ ਸੀ। ਉੱਥੇ ਹਰਿਆਣੇ ਦੇ ਮਤਲਬ ਕਿ ਉੱਥੇ ਦੂਜੇ ਨੌਨ ਸਿੱਖ ਸਿਆਣੇ ਨੇ, ਉਹ ਬਿਲਕੁਲ ਸਗੋਂ ਸਪੋਰਟ ਕਰ ਰਹੇ ਨੇ। ਤਾਂ ਗੱਲ ਇਹ ਹੈ ਕਿ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀਗੀ ਗੁਰਪ੍ਰੀਤ, ਇਹਨੂੰ ਤੇ ਉਲਟਾ ਹੋਰ ਸਿਕਿਉਰਿਟੀ ਮਿਲ ਜਾਏਗੀ। ਗੱਲ ਇਹ ਹੈ ਕਿ ਇਹਦੇ ਲੱਛਣ ਮਾੜੇ ਆ। ਕਿੱਡਾ ਵਧੀਆ ਘਰਾਣੇ ਦਾ ਬੰਦਾ ਸੀ ਇਹ, ਇਹਦਾ ਦਾਦਾ ਸਰਪੰਚ ਰਿਹਾ ਪੁੱਟੋ ਪਿੰਡ ਦਾ, ਇਹਦਾ ਪਿਓ ਭੱਠਿਆਂ ਦਾ ਚੰਗਾ ਤਗੜਾ ਕਾਰੋਬਾਰੀ। ਮੈਂ ਤੈਨੂੰ ਬਹੁਤ ਲੰਮੇ ਸਮੇਂ ਤੋਂ ਜਾਣਦਾ ਜੀ। ਇਹ ਉਹੀ ਬੰਦਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧ ਦੇ ਵਿੱਚ ਕੈਪਟਨ ਦਾ ਚਮਚਾ ਬਣ ਕੇ ਇਹਨੇ ਤੇ ਝੰਡਾ ਬੁਲੰਦ ਕੀਤਾ ਸੀ ਸਭ ਤੋਂ ਪਹਿਲਾਂ। ਮੁੜ ਕੇ ਉਸੇ ਕਾਂਗਰਸ 'ਚ ਰਹਿੰਦੇ ਆ ਇਹਨੇ ਆਪਦੀ ਪੱਗ ਆਪਦੇ ਹੱਥੀ ਲਾਤੀ। ਜਿਹੜੇ ਬੰਦੇ ਨੇ ਆਪਦੀ ਇੱਜ਼ਤ ਹੀ ਹੱਥੀ ਲਾਤੀ ਉਹਨੂੰ ਕੀ ਕਹੀਏ ਦੱਸੋ। ਉਹਦੇ ਬਾਰੇ ਮੈਂ ਹੋਰ ਨਹੀਂ ਕੁਝ ਬੋਲ ਕੇ ਆਪਦਾ ਮੂੰਹ ਨਹੀਂ ਖਰਾਬ ਕਰਨਾ ਚਾਹੁੰਦਾ, ਆਪਦੇ ਸ਼ਬਦ ਨਹੀਂ ਵਿਗਾੜਨਾ ਚਾਹੁੰਦਾ। ਗੱਲ ਇਹ ਆ ਕਿ ਪੁਲਿਸ ਨੂੰ, ਉੱਥੋਂ ਦੇ ਪ੍ਰਸ਼ਾਸਨ ਨੂੰ, ਹਾਲਾਂਕਿ ਉਹ ਗੱਲਬਾਤ ਕਰ ਰਹੇ ਨੇ, ਸੰਵਾਦ ਕਰ ਰਹੇ ਨੇ ਨਾਲ, ਪਰ ਇਹ ਨਹੀਂ। ਹਾਂ, ਮੈਂ ਦੂਜੀ ਗੱਲ ਹੈ ਕਿ ਜਿਹੜੇ ਝਿੰਡਾ ਸਾਹਿਬ ਹੈ ਉਹ ਆਪਦੇ ਸੰਘਰਸ਼ ਨੂੰ ਥੋੜਾ ਬਈ ਹਿੰਸਕ ਹੋਣ ਤੋਂ ਗਰੇਜ਼ ਕਰਨ, ਕਿਉਂਕਿ ਫਿਰ ਗੱਲ ਪਰਸੈਪਸ਼ਨ ਦੀ ਆ ਜਾਂਦੀ ਹੈ, ਮਾਮਲਾ ਉਲਟ ਜਾਂਦਾ ਹੈ। ਬਿਲਕੁਲ, ਅੱਗੇ ਚਲੀਏ। ਇਸ ਤੋਂ ਤਾਂ ਉਧਰ ਅਮਿਤ ਸ਼ਾਹ ਹੋਣੀ ਆਖਿਰਕਾਰ ਨਜ਼ਰ ਆਏ ਨੇ, ਰੂਬਰੂ ਹੋਏ ਨੇ। ਇੱਕ ਡਰਿਆ ਵਿਅਕਤੀ, ਇੱਕ ਕਲਯੁਗ ਦਾ ਚਣਕਿਆ, ਇੱਕ ਭਗੌੜਾ, ਕੀ ਕੁਝ ਕਿਹਾ ਕਾਂਗਰਸ ਨੇ। ਅੱਜ ਆਖਰੀ ਦਿਨ ਆਏ ਆ, ਵੰਦੇ ਮਾਤਰਮ ਗਾ ਕੇ ਚਲੇ ਗਏ ਜੀ, ਬਸ ਕੰਮ ਖਤਮ। ਤਾਂ ਇਹ ਮੈਸੇਜ ਕੀ ਦਿੰਦਾ? ਇਹ ਮੈਸੇਜ ਦਿੰਦਾ ਹੈ ਕਿ ਅਮਿਤ ਸ਼ਾਹ ਸ਼ਾਇਦ ਹੁਣ ਆਪਣਾ ਕੌਨਫੀਡੈਂਸ ਲੂਜ਼ ਕਰ ਰਹੇ ਆ। ਉਹਨਾਂ ਦੇ ਕੋਲ ਕੋਈ ਗੱਲ ਨਹੀਂ ਸੀ। ਅੱਜ ਸਵੇਰੇ ਹੀ ਇੱਕ ਟਾਕ ਸ਼ੋਅ 'ਚ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਅਕਤੀ ਨੇ ਬੜੀ ਬਹਿਸ ਕੀਤੀ ਕਿ ਅਮਿਤ ਸ਼ਾਹ ਜਵਾਬ ਦੇਣਾ ਚਾਹੁੰਦੇ ਆ ਜੀ, ਫਲਾਂ ਹੈ ਜੀ, ਟਮਕਾ ਹੈ। ਮੈਂ ਕਿਹਾ ਜੀ ਭਗੌੜੇ ਆ, ਭੱਜਣਗੇ। ਆਖੇ ਭੱਜੇਗਾ ਰਾਹੁਲ ਤਾਂ ਤੁਸੀਂ ਦੇਖ ਲਓ। ਸੋ ਗੱਲ ਇਹ ਆ ਕਿ ਨਹੀਂ ਫੇਸ ਕਰ ਸਕੇ ਆਪੋਜੀਸ਼ਨ ਨੂੰ, ਤੇ ਬਾਅਦ ਦੇ ਵਿੱਚ ਜਿਹੜੀ ਪਾਰਟੀ ਦਿੱਤੀ ਆ ਲੋਕ ਸਭਾ ਦੇ ਸਪੀਕਰ ਨੇ, ਜਿਹੜੀ ਵਿਰੋਧੀ ਧਿਰ ਆ, ਫਿਰ ਉਹਦਾ ਵੀ ਬਾਈਕਾਟ ਕਰ ਗਈ ਆ। ਯਾਨੀ ਕੁੱਲ ਮਿਲਾ ਕੇ ਪੂਰਾ ਸੈਸ਼ਨ ਜਿਹੜਾ ਹੈ ਉਹ ਅਮਿਤ ਸ਼ਾਹ ਦੇ ਜਵਾਬ ਤੇ ਅੜ ਗਿਆ, ਜਾ ਕੇ ਅਟਕ ਗਿਆ। ਪਰ ਅਮਿਤ ਸ਼ਾਹ ਦਾ ਜਵਾਬ ਜਿਹੜਾ ਹੈ ਉਹ ਹਲਕ ਤੋਂ ਬਾਹਰ ਨਹੀਂ ਆਇਆ। ਕੱਲ ਇਹਨਾਂ ਨੇ ਜ਼ਰੂਰ ANI ਜਾਂ ਦੂਸਰੇ ਹੋਰ ਚੈਨਲਾਂ ਤੇ ਇੱਕ ਸਫਾਈ ਦਿੱਤੀ ਸੀ ਕਿ ਹੰਗਾਮਾ ਹੋ ਰਿਹਾ ਜੀ, ਮੈਂ ਕਿਵੇਂ ਜਾਵਾਂ ਜੀ, ਬੇਵਸ ਜਿਹਾ। ਪਰ ਗੱਲ ਇਹ ਆ ਕਿ ਹੰਗਾਮਾ ਹੋ ਹੀ ਇਸੇ ਕਰਕੇ ਰਿਹਾ ਸੀਗਾ ਕਿ ਤੁਸੀਂ ਜਵਾਬ ਨਹੀਂ ਦੇ ਰਹੇ। ਜੇ ਜਵਾਬ ਤੁਸੀਂ ਸ਼ੁਰੂ 'ਚ ਦੇ ਦਿੱਤਾ ਜਾਂਦਾ ਤੇ ਹੰਗਾਮਾ ਕਿਉਂ ਬਰਪਦਾ ਰਹੇ? ਬਿਲਕੁਲ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।